जद्दा तो रज़ाक साहब साडे नाल ने असीं इन्हां नूं रब दा रेडियो ते जी आए कहने रज़ाक साहब अस्सलाम वालेकुम। वालेकुम सलाम जी। जी यूसुफ भाई। रज़ाक साहब की हाल है, ठीक हो? अल्हम्दुलिल्लाह जी, शुक्र अल्हम्दुलिल्लाह। अच्छा मैनूं दसो कि जद्दा दे विच की बल्कि पूरे सऊदीया दे विच की सूरत हाल चल रही है इस वेले? इस तरह जी यूसुफ भाई के 50 दिन हो गए ने पूरा सऊदीया ही बंद हैगा है। अच्छा ਇਹ ਜੁਜ਼ਵੀ ਕਰਫਿਊ ਲੱਗਿਆ ਹੋਇਆ ਜਿਹਦੇ ਵਿੱਚ 6 ਘੰਟੇ ਦਾ ਟਾਈਮ ਮਿਲਦਾ ਹੈ ਖਰੀਦਾਰੀ ਕਰਨ ਵਾਸਤੇ। ਤੇ ਤੁਸੀਂ ਉੱਥੇ ਕੀ ਕੰਮਕਾਰ ਕਰਦੇ ਹੋ? ਮੈਂ ਤੇ ਸਾਡੀ ਚਲਾਣਾ ਹਾਂ। ਗੱਡੀ ਚਲਾਉਂਦੇ ਹੋ ਤੇ ਜ਼ਾਹਿਰ ਹੈ ਪਾਕਿਸਤਾਨੀ ਜਾਂ ਦੂਸਰੇ ਮੁਲਕਾਂ ਦੇ ਬਹੁਤ ਸਾਰੇ ਲੋਕ ਉੱਥੇ ਕੰਮਕਾਰ ਕਰਨ ਗਏ ਨੇ ਤੇ ਕਿਆ ਇਹ ਲੋਕ ਉਹ ਤਨਖਾਹ ਦੇਣਗੇ ਜਿਹੜੇ ਕਰਫਿਊ ਜਾਂ ਇਹ ਬੰਦ ਦੇ ਦੌਰਾਨ ਲਾਕਡਾਊਨ ਹੈ ਜਿਹੜਾ? ਨਹੀਂ ਜੀ, ਤਨਖਾਹ ਵੱਲੋਂ ਤਾਂ ਉਹਨਾਂ ਨੇ ਆਰਡਰ ਕਰ ਦਿੱਤਾ ਹੋਇਆ ਕਿ ਤਨਖਾਹ ਜਿਹੜਾ ਕੋਈ ਦੇ ਸਕਦਾ ਵਾ ਉਹ ਦੇ ਦੇਵੇ, ਜਿਹੜਾ ਨਹੀਂ ਦੇ ਸਕਦਾ ਉਹਨੂੰ ਵੀ ਛੁੱਟੀ ਹੈ ਕਿ ਨਾ ਦੇਵੇ। ਤੇ ਫਰਜ਼ ਕਰੋ ਨਾ ਦੇਵੇ ਤੇ ਫਿਰ ਗਵਰਨਮੈਂਟ ਉਹਨੂੰ ਕੋਈ ਰਿਲੀਫ ਦੇਗੀ ਉਸ ਮਜ਼ਦੂਰ ਨੂੰ, ਉਸ ਮਿਹਨਤਕਸ਼ ਨੂੰ? ਨਹੀਂ ਜੀ, ਰਿਲੀਫ ਇਹਨਾਂ ਨੇ ਕੋਈ ਨਹੀਂ ਦੇਣਾ ਹੈਗਾ ਫਿਲਹਾਲ ਤੇ ਕੋਈ ਨਹੀਂ ਨਜ਼ਰ ਆ ਰਿਹਾ। ਰਮਜ਼ਾਨ ਸ਼ਰੀਫ 'ਚ ਸ਼ਾਇਦ ਕੁਝ ਦੇ ਦੇਣ ਰਿਲੀਫ, 200 400 500 ਰਿਆਲ। ਅੱਛਾ ਰਜ਼ਾਕ ਸਾਹਿਬ, ਪਾਕਿਸਤਾਨ ਕਿਹੜੀ ਤੁਸੀਂ ਕਿਹੜੇ ਸ਼ਹਿਰ ਤੋਂ ਹੋ? ਪੰਜਾਬ ਤੋਂ? ਮੈਂ ਫੈਸਲਾਬਾਦ ਤੋਂ ਜੀ। ਤੇ ਫੈਸਲਾਬਾਦ ਆਪਣਾ ਸ਼ਹਿਰ ਕੇ ਨਾਲ ਕੋਈ ਪਿੰਡ ਥਾਂ? ਮੈਂ ਫੈਸਲਾਬਾਦ ਸਿਟੀ ਤੋਂ ਹਾਂ ਜੀ। ਅੱਛਾ ਤੇ ਉੱਥੇ ਆਪਣਾ ਤੁਸੀਂ ਇੱਥੇ ਜਦੋਂ ਗਏ ਹੋ ਸਾਊਦੀਆ ਕਿੰਨਾ ਚਿਰ ਹੋ ਗਿਆ ਤੇ ਇੱਥੇ ਕੀ ਕੰਮ ਕਰਦੇ ਸੋ? ਮੈਂ ਇੱਥੇ ਵੀ ਗੱਡੀ ਚਲਾਉਂਦਾ ਸੀ ਪਾਕਿਸਤਾਨ ਦੇ ਵਿੱਚ ਵੀ। ਅੱਛਾ ਰਜ਼ਾਕ ਸਾਹਿਬ, ਤੁਸੀਂ ਸ਼ਾਦੀशुदा ਹੋ? ਜੀ ਜੀ। ਤੇ ਕਿੰਨੇ ਬੱਚੇ ਨੇ ਤੁਹਾਡੇ? ਮੇਰੇ ਮਾਸ਼ਾਅੱਲਾ 4 ਬੱਚੇ ਨੇ ਜੀ। ਮਾਸ਼ਾਅੱਲਾ, ਅੱਲਾਹ ਤਾਲਾ ਉਹਨਾਂ ਦੇ ਨੇਕ ਨਸੀਬ ਕਰੇ ਔਰ ਹਯਾਤੀ ਦੇਵੇ। ਤੇ ਅੱਜ ਦਾ ਸਾਡਾ ਜਿਹੜਾ ਸਰਨਾਮਾ ਹੈ ਉਹ ਵੇ ਕਿ ਕੀ ਅਸੀਂ ਐਕਟਰ ਹਾਂ ਤੇ ਤੁਹਾਡਾ ਕੀ ਖਿਆਲ ਇਹਦੇ ਬਾਰੇ? ਬਿਲਕੁਲ ਜੀ, ਐਕਟਰ ਹੈਗੇ ਆ ਜੀ, ਅਸੀਂ ਖੁਦ ਐਕਟਰ ਹੈਗੇ ਆ। ਐਕਟਿੰਗ ਹੀ ਕਰ ਰਹੇ ਆ 8 ਸਾਲ ਤੋਂ ਇੱਥੇ ਜੱਦੇ ਦੇ ਵਿੱਚ। ਇੱਥੇ ਤੁਸੀਂ ਸਿਰਫ ਡਰਾਈਵਰ ਦੀ ਐਕਟਿੰਗ ਕਰ ਰਹੇ ਹੋ ਜਾਂ ਹੋਰ ਵੀ ਕੁਝ ਕਰ ਰਹੇ ਹੋ? ਹੋਰ ਕੋਈ ਤੁਹਾਨੂੰ ਰੋਲ ਵੀ ਹੈ ਤੁਹਾਡੇ ਕੋਲ? ਨਹੀਂ ਜੀ, ਨਹੀਂ ਜੀ, ਮੇਰੇ ਕੋਲ ਇਹ ਰੋਲ ਹੈਗਾ ਵਾ ਕਿ ਸਵੇਰ ਨਿਕਲ ਜਾਣਾ ਵਾ, ਸਵਾਰੀਆਂ ਇਕੱਠੀਆਂ ਕਰਨੀਆਂ, ਜੋ ਲੱਭਦਾ ਲੈ ਕੇ ਘਰ ਆ ਜਾਣਾ, ਸ਼ੁਕਰ ਅਲਹਮਦੁਲਿਲਾ। ਅੱਛਾ, ਪ੍ਰਾਈਵੇਟਲੀ ਤੁਸੀਂ ਚਲਾਉਂਦੇ ਹੋ ਯਾਨੀ ਕਿ ਪਬਲਿਕ ਟਰਾਂਸਪੋਰਟ? ਜੀ ਜੀ, ਪ੍ਰਾਈਵੇਟ ਕਾਰ। ਪ੍ਰਾਈਵੇਟ ਕਾਰ ਚਲਾਉਂਦੇ ਹੋ, ਠੀਕ ਹੈ। ਤੇ ਤੁਸੀਂ ਜ਼ਾਹਿਰ ਹੈ ਇੱਕ ਬਾਪ ਵੀ ਹੋ, ਇੱਕ ਖਾਮਦ ਵੀ ਹੋ, ਇੱਕ ਬੇਟਾ ਵੀ ਹੋ, ਭਾਈ ਵੀ ਹੋ, ਤੇ ਇਹਦੇ 'ਚੋਂ ਤੁਹਾਨੂੰ ਆਪਣਾ ਕਿਹੜਾ ਮਜ਼ਬੂਤ ਰੋਲ ਕਿਹੜਾ ਲੱਗਦਾ ਕਿ ਯਾਰ ਮੈਂ ਬੜੇ ਅੱਛੇ ਤਰੀਕੇ ਨਾਲ ਇਹ ਰੋਲ ਨਿਭਾਇਆ? ਮੈਂ ਸ਼ੁਕਰ ਅਲਹਮਦੁਲਿਲਾ, ਬਾਪ ਭਾਈ ਖਾਮਦ ਸਾਰੇ ਰੋਲ ਸਹੀ ਤਰੀਕੇ ਨਾਲ ਨਿਭਾ ਰਿਹਾ ਅਲਹਮਦੁਲਿਲਾ। ਯਾਨੀ ਤੁਸੀਂ ਆਪਣੀ ਐਕਟਿੰਗ ਤੋਂ ਮੁਤਮਈਨ ਹੋ? ਅਲਹਮਦੁਲਿਲਾ ਜੀ, ਅਲਹਮਦੁਲਿਲਾ। ਅੱਛਾ ਰਜ਼ਾਕ ਸਾਹਿਬ, ਰੱਬ ਦਾ ਰੇਡੀਓ ਤੁਸੀਂ ਜੱਦਾ 'ਚ ਬਹਿ ਕੇ ਸੁਣ ਰਹੇ ਹੋ ਤੇ ਤੁਹਾਨੂੰ ਕੀ ਮਹਿਸੂਸ ਹੋ ਰਿਹਾ ਹੈ? ਆਪਣੀ ਜ਼ੁਬਾਨ, ਆਪਣੀ ਗੱਲਬਾਤ, ਆਪਣੇ ਲੋਕ? ਮੈਂ ਤੇ ਜਨਾਬ ਤੁਹਾਡਾ ਬੜੀ ਦੇਰ ਤੋਂ, ਸਾਲ ਤੋਂ ਜ਼ਿਆਦਾ ਟਾਈਮ ਹੋ ਗਿਆ ਤੁਹਾਡਾ ਸਬਸਕ੍ਰਾਈਬ ਕੀਤਾ ਹੋਇਆ ਵਾ। ਹਾਂ। ਜੋ ਤੁਸੀਂ ਅਪਲੋਡ ਕਰ ਰਹੇ ਹੋ ਮੈਂ ਤਾਂ ਜ਼ਰੂਰ ਸੁਣਨਾ ਵਾ, ਬਲਕਿ ਅੱਛੀਆਂ ਚੀਜ਼ਾਂ ਹੀ ਹੁੰਦੀਆਂ ਤੁਹਾਡੇ, ਸੂਫੀਆਨਾ ਕਲਾਮ ਵੀ ਹੁੰਦੇ ਆ। ਪਿਛਲੇ ਦਿਨਾਂ ਤੁਸੀਂ ਹੀਰਵੀ ਵਾਰਿਸ ਸ਼ਾਹ ਵੀ ਐਡ ਕੀਤੀ ਸੀ। ਹਾਂ। ਯਾਨੀ ਕਿ ਬਹੁਤ ਅੱਛੀਆਂ ਚੀਜ਼ਾਂ ਤੁਸੀਂ ਐਡ ਕਰਦੇ ਹੋ ਤੇ ਮੈਂ ਤੇ ਬੜੇ ਸ਼ੌਕ ਨਾਲ ਸੁਣਨਾ ਵਾ। ਮੈਂ ਇੰਤਜ਼ਾਰ ਕਰਦਾ ਹੁੰਦਾ ਕਿ ਤੁਸੀਂ ਅਪਲੋਡ ਕਰੋ ਤੇ ਮੈਂ ਸੁਣਾ। ਬਹੁਤ ਮਿਹਰਬਾਨੀ ਰਜ਼ਾਕ ਸਾਹਿਬ, ਤੁਹਾਡੀ ਮੁਹੱਬਤ, ਤੁਹਾਡਾ ਪਿਆਰ, ਸਲਾਮਤ ਰਹੋ ਤੁਸੀਂ। ਔਰ ਅਸੀਂ ਆਸ ਕਰਨੇ ਹਾਂ ਕਿ ਇਹ ਤੁਸੀਂ ਸਾਡੇ ਨਾਲ ਜੁੜੇ ਰਹੋਗੇ। ਪਾਕਿਸਤਾਨੀ ਟਾਈਮ ਦੇ ਮੁਤਾਬਿਕ ਰੋਜ਼ਾਨਾ ਰਾਤ ਨੂੰ 10 ਵਜੇ ਰੱਬ ਦਾ ਰੇਡੀਓ ਤੋਂ ਲਾਈਵ ਸ਼ੋਅ ਹੁੰਦਾ ਹੈ। ਠੀਕ ਹੈ, ਬਿਹਤਰ ਜੀ, ਮੈਨੂੰ ਆ ਜਾਂਦਾ ਨੋਟੀਫਿਕੇਸ਼ਨ ਆ ਜਾਂਦਾ ਹੈ ਜੀ। ਬਹੁਤ ਮਿਹਰਬਾਨੀ, ਸਲਾਮਤ ਰਹੋ, ਆਬਾਦ ਰਹੋ, खुश रहो। बहुत मेहरबानी। अल्लाह हाफिज़। दुआ कर देना, बहुत मेहरबानी। अल्लाह हाफिज़। अल्लाह हाफिज़।